इस विषय ਨੂੰ ਛੇੜਨ ਤੋਂ ਬਹੁਤ ਲੋਕ ਡਰਦੇ ਨੇ। ਲੋਕਾਂ ਨੂੰ ਇਹ ਝਿਜਕ ਹੁੰਦੀ ਹੈ ਜੇਕਰ ਇਸ ਵਿਸ਼ੇ ਨੂੰ ਛੇੜਾਂਗੇ ਤਾਂ ਸਾਡਾ ਵਿਰੋਧ ਜਾਂ ਫਿਰ ਲੋਕ ਸਾਡੇ ਤੇ ਸਵਾਲ ਖੜੇ ਕਰਨਗੇ। मैं ਜਿਹਦੇ ਘਰ ਜਾ ਕੇ ਦੇਖਣਾ 50-60 ਪੇਟੀ ਪਈ ਹੋਈ ਆ ਪਾਣੀ ਦੀ। ਚਲੋ ਲੋੜ ਆ ਪਾਣੀ ਦੀ, ਲੋੜਵੰਦ ਵਰਤੋ, ਪਰ ਲੋੜ ਤੋਂ ਜ਼ਿਆਦਾ ਕੋਈ ਖਰਾਬ ਹੀ ਕਰੀ ਜਾਂਦੇ ਆ। ਗਰੀਬ ਪਰਿਵਾਰਾਂ ਨੂੰ ਦਿਓ। ਲੋੜਵੰਦ ਪਰਿਵਾਰਾਂ ਨੂੰ ਸਮਾਨ ਹੀ ਨਹੀਂ ਪਹੁੰਚ ਰਿਹਾ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਪੰਜਾਬ ਹੜ੍ਹ ਦੀ ਮਾਰ ਹੇਠ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਨੇ ਐਸਾ ਕਹਿਰ ਕੀਤਾ ਹੈ ਕਿ ਲੋਕ ਘਰੋਂ ਬੇਘਰ ਹੋ ਚੁੱਕੇ ਨੇ। ਪਰ ਹੁਣ ਸ਼ਾਹਕੋਟ ਲੋਹੀਆਂ ਏਰੀਏ ਦੀ ਜੇਕਰ ਗੱਲ ਕਰੀਏ, ਉੱਥੇ ਠੱਲ ਪੈ ਰਹੀ ਹੈ, ਪਾਣੀ ਹੇਠਾਂ ਵੱਲ ਜਾ ਰਿਹਾ ਹੈ। ਪਰ ਜਿਵੇਂ ਹੀ ਪੰਜਾਬ ਦੇ ਵਿੱਚ ਕਿਤੇ ਵੀ ਆਫਤ ਪੈਂਦੀ ਹੈ ਜਾਂ ਦੁਨੀਆ 'ਚ ਕਿਤੇ ਵੀ ਆਫਤ ਪੈਂਦੀ ਹੈ ਤਾਂ ਜਿਹੜੇ ਪੰਜਾਬੀ ਨੇ ਉਹ ਮਦਦ ਕਰਨ ਦੇ ਲਈ ਇੰਝ ਅੱਗੇ ਆਉਂਦੇ ਨੇ ਜਿਸ ਦਾ ਕੋਈ ਤੋੜ ਨਹੀਂ ਹੈ। ਹਰ ਪਾਸੇ ਸੇਵਾ ਦੇ ਲਈ ਅੱਗੇ ਹੁੰਦੇ ਨੇ, ਪਰ ਸੇਵਾ ਕਰਨ ਵਾਲੇ ਨੌਜਵਾਨ ਤਾਂ ਬਹੁਤ ਨੇ। ਜਦੋਂ ਅੱਗੇ ਜਿਹੜੇ ਲੋੜਵੰਦ ਨੇ ਉਹ ਲੋੜ ਤੋਂ ਵੀ ਜ਼ਿਆਦਾ ਜਦੋਂ ਇਕੱਠਾ ਸ਼ੁਰੂ ਕਰ ਦਿੰਦੇ ਨੇ ਕਰਨਾ, ਜਾਂ ਫਿਰ ਲੋੜਵੰਦ ਤੱਕ ਪਹੁੰਚਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਖੜੇ ਹੋ ਜਾਂਦੇ ਨੇ, ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹ ਵੀ ਆਪਣੇ ਆਪ ਦੇ ਵਿੱਚ ਇੱਕ ਨਿੰਦਣਯੋਗ ਗੱਲ ਹੈ। ਇੱਥੇ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਜਿਹੜੇ ਕਿ ਲੰਗਰ ਪ੍ਰਸ਼ਾਦਾ ਲੈ ਕੇ ਆਏ ਸਨ। ਇਹਨਾਂ ਦੇ ਨਾਲ ਹੀ ਇਸ ਗੱਲ ਤੇ ਚਰਚਾ ਚੱਲ ਰਹੀ ਸੀ। ਉਹਨਾਂ ਦਾ ਵੀ ਕਹਿਣਾ ਹੈ ਕਿ ਬਹੁਤ ਵੱਡੇ ਪੱਧਰ ਤੇ ਇਹ ਚੀਜ਼ ਦੇਖ ਰਹੇ ਹਾਂ ਕਿ ਲੋੜਵੰਦ ਤੱਕ ਚੀਜ਼ ਪਹੁੰਚਣ ਦੀ ਬਜਾਏ ਰਾਸਤੇ ਦੇ ਵਿੱਚ ਜਿਹੜਾ ਪਹਿਲਾਂ ਆਉਂਦਾ ਹੈ ਉਹੋ ਹੀ ਸਮਾਨ ਇਕੱਠਾ ਕਰੀ ਜਾਂਦਾ ਹੈ, ਹੋਰ ਕਿਸੇ ਨੂੰ ਲੋੜਵੰਦ ਤੱਕ ਚੀਜ਼ ਨਹੀਂ ਪਹੁੰਚਦੀ। ਉਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ। ਬਾਈ ਹੁਣੀ ਸਾਰੇ ਸਾਡੇ ਨਾਲ ਨੇ। ਬਾਈ ਕਿਹੜੀ ਜਗ੍ਹਾ ਤੋਂ ਆਏ ਹੋ? ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਤਿ ਸ੍ਰੀ ਅਕਾਲ। ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਦੋਲੇਵਾਲ ਤੋਂ ਆਏ ਆ। ਠੀਕ ਆ, ਮੇਰਾ ਵੀਰ ਲੋੜਵੰਦ ਪਰਿਵਾਰਾਂ ਨੂੰ ਸਮਾਨ ਹੀ ਨਹੀਂ ਪਹੁੰਚ ਰਿਹਾ। ਠੀਕ ਆ ਮੇਰਾ ਵੀਰ, ਚੱਕ ਬਾਹਮਣੀਆਂ ਤੋਂ ਲੈ ਕੇ ਉੱਥੋਂ ਜਿੰਨੀ ਆਪਣੇ ਪਹਿਲਾਂ ਲੋੜ ਸੀ ਉਨੀ ਸੇਵਾਦਾਰ ਸੇਵਾ ਨਿਭਾ ਗਿਆ, ਸਹੀ ਰਹਿ ਗਿਆ। ਮੈਂ ਜਿਹਦੇ ਘਰ ਜਾ ਕੇ ਦੇਖਣਾ 50-60 ਪੇਟੀ ਪਈ ਹੋਈ ਆ ਪਾਣੀ ਦੀ। ਚਲੋ ਲੋੜ ਆ ਪਾਣੀ ਦੀ, ਲੋੜਵੰਦ ਵਰਤੋ, ਪਰ ਲੋੜ ਤੋਂ ਜ਼ਿਆਦਾ ਕੋਈ ਖਰਾਬ ਹੀ ਕਰੀ ਜਾਂਦੇ ਆ। ਗਰੀਬ ਪਰਿਵਾਰਾਂ ਨੂੰ ਦਿਓ, ਕਿਉਂਕਿ ਗਰੀਬ ਪਰਿਵਾਰਾਂ ਤੱਕ ਕੋਈ ਪਹੁੰਚ ਹੀ ਨਹੀਂ ਰਿਹਾ। ਗਰੀਬ ਪਰਿਵਾਰਾਂ ਤੱਕ ਪਹੁੰਚਣਾ ਚਾਹੀਦਾ ਹੈ, ਇਹੀ ਆਪਣੀ ਬੇਨਤੀ ਆ। ਧੰਨਵਾਦ ਜੀ। ਸੋ ਦੇਖ ਸਕਦੇ ਹੋ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਲੋੜਵੰਦ ਤੱਕ ਸਮਾਨ ਪਹੁੰਚਦਾ ਨਹੀਂ, ਜਾਂ ਫਿਰ ਅਸੀਂ ਵੀ ਜਦੋਂ ਸੇਵਾ ਕਰਦੇ ਆ ਜਿਹੜੇ ਵੀ ਉਹ ਰੋਡ ਉੱਪਰੋਂ ਦੀ ਲੰਘ ਰਹੇ ਆ, ਜਿਹੜਾ ਰੋਡ ਤੇ ਆ ਕੇ ਲੈ ਜਾਂਦਾ ਉਹ ਇਕੱਠਾ ਕਰੀ ਜਾਂਦਾ। ਪਰ ਕਈ ਬੇਬਸ ਲੋਕ ਜਿਹੜੇ ਸਰੀਰਕ ਤੌਰ ਤੇ ਵੀ ਬੇਬਸ ਨੇ, ਨਹੀਂ ਪਹੁੰਚ ਕਰ ਸਕਦੇ, ਉਹਨਾਂ ਤੱਕ ਲੰਗਰ ਪ੍ਰਸ਼ਾਦਾ ਜਾਂ ਫਿਰ ਹੋਰ ਵੀ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸੰਗਤਾਂ ਦੇ ਵੱਲੋਂ ਉਹਨਾਂ ਤੱਕ ਨਹੀਂ ਪਹੁੰਚਦੀਆਂ। ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੀ ਕਹਿਣਾ ਚਾਹੋਗੇ? ਗੱਲ ਲੋੜਵੰਦ ਤੇ ਵੈਸੇ ਹੀ ਇਕੱਠਾ ਕਰ ਰਹੇ ਲੋਕਾਂ ਦੀ ਹੋ ਰਹੀ ਹੈ। ਲੋੜ ਤਾਂ ਇਸ ਸਮੇਂ ਸਭ ਨੂੰ ਹੀ ਹੈ ਇਸ ਗੱਲ ਤੇ, ਪਰ ਫਿਰ ਵੀ ਚਰਚਾ ਕਰਨੀ ਬਣਦੀ ਹੈ ਕਿ ਲੋੜਵੰਦ ਲੋਕਾਂ ਤੱਕ ਲੰਗਰ ਪ੍ਰਸ਼ਾਦਾ ਹੋਰ ਵੀ ਜਿਹੜੀ ਚੀਜ਼ ਹੈ ਉਹ ਪਹੁੰਚਣੀ ਚਾਹੀਦੀ ਹੈ, ਪਰ ਇਕੱਠਾ ਕਰੀ ਜਾਂਦੇ ਨੇ ਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਤੁਲਸੀਦਾਸ ਝੁੱਗੀ ਵਾਲੇ ਗੁਰਦੁਆਰੇ ਤੋਂ ਆਏ ਜੀ। ਬਾਕੀ ਬਹੁਤ ਲੋਕ ਪਰੇਸ਼ਾਨ ਨੇ, ਬਹੁਤ ਤੰਗ ਨੇ। ਬਾਕੀ ਲੋੜਵੰਦ ਤੋਂ ਜ਼ਿਆਦਾ ਸਾਂਭੀ ਜਾਂਦੇ ਸਮਾਨ, ਬਾਕੀ ਉੱਥੋਂ ਤੱਕ ਪਹੁੰਚਦਾ ਨਹੀਂ ਲੋੜਵੰਦ ਤੱਕ। ਗਰੀਬ ਪਰਿਵਾਰਾਂ ਨੂੰ ਕੁਛ ਨਹੀਂ ਮਿਲਦਾ ਪਿਆ। ਬਾਕੀ ਰਾਜ ਹੀ ਕੁਛ ਲਈ ਜਾਂਦੇ, ਜਿਹੜੇ ਵੱਡੇ ਵੱਡੇ ਲੋਕ ਨੇ ਲੈ ਜਾਂਦੇ ਨੇ, ਗਰੀਬ ਪਰਿਵਾਰ ਨੂੰ ਨਹੀਂ ਮਿਲਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਇੱਕ ਚੀਜ਼ ਤੁਸੀਂ ਦੇਖੀ ਹੋਊ ਬਾਈ ਵੀ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਤਾਂ ਪਾਣੀ ਅੰਦਰ ਤੱਕ ਚੜਿਆ ਵੀ ਨਹੀਂ, ਪਿੱਛੇ ਹੀ ਪਾਣੀ ਰਹਿ ਗਿਆ, ਪਰ ਫਿਰ ਵੀ ਹੋੜ ਉੱਥੇ ਇਦਾਂ ਮਚੀ ਹੋਈ ਹੈ ਜਿੱਦਾਂ ਮਾਰੇ ਹੀ ਗਏ। ਬਸ ਮਾਰ ਗਿਆ, ਬਿਲਕੁਲ ਸਹੀ ਗੱਲ ਆ ਜੀ। ਬਸ ਆਪਣੇ ਆਪ ਨੂੰ ਸਾਂਭ ਸਵਈਆ ਚੱਲ ਰਿਹਾ। ਬਸ ਇਹ ਨਹੀਂ ਦੇਖਦੇ ਪਏ ਕੋਈ ਗਰੀਬ ਦਾ ਘਰ ਡੁੱਬ ਗਿਆ, ਕਿਸੇ ਦੇ ਕੋਈ ਕਿੰਨੇ ਏਕੜ ਖਰਾਬ ਹੋ ਗਈ ਜ਼ਮੀਨ। ਮੈਂ ਤਾਂ ਪਿੱਛੇ ਦੇਖਿਆ ਖਾਤਾ ਵੀ ਕਹਿੰਦੇ 3-3 ਨਰੀ ਵਾਲੀਆਂ ਖਰਾਬ ਹੋ ਗਿਆ ਸਾਰਿਆਂ ਦਾ। ਬਿਲਕੁਲ ਬਹੁਤ ਨੁਕਸਾਨ ਹੋ ਗਿਆ। ਚਲੋ ਜੋ ਪਰਮਾਤਮਾ ਅੱਗੇ ਅਰਦਾਸ ਇਹੀ ਕਰਦੇ ਆ, ਅੱਗੇ ਤੋਂ ਮਾਰੇ ਸੁੱਖ ਸ਼ਾਂਤੀ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰਿਆਂ ਦਾ ਧੰਨਵਾਦ ਜੀ। ਸੋ ਇੱਧਰ ਗੱਲਬਾਤ ਕਰਦੇ ਆ ਪਿੰਡ ਵਾਲਿਆਂ ਦੇ ਨਾਲ। ਮਾਤਾ ਜੀ ਤੁਸੀਂ ਬੈਠੇ ਹੋਏ ਹੋ, ਤੰਦਰੁਸਤ ਹੋ, ਤੁਰ ਫਿਰ ਸਕਦੇ ਹੋ? ਨਾ ਜੀ, ਕਿੱਥੋਂ ਤੁਰ ਫਿਰ ਹੁੰਦਾ ਤਾਂ ਫਿਰ ਘਾਟੇ ਕਾਦੇ ਹੀ ਪੁੱਤ, ਮੰਜੇ ਤੇ ਬੈਠੇ ਆ। ਇੱਥੋਂ ਰਾਸ਼ਨ ਮਿਲ ਜਾਂਦਾ, ਜੇ ਕੋਈ ਜੀ ਕਰਦਾ ਦੇ ਜਾਂਦਾ, ਨਹੀਂ ਤਾਂ ਨਹੀਂ। ਨੁਕਸਾਨ ਕਿੰਨਾ ਕੁ ਹੋ ਗਿਆ ਘਰ ਦਾ? ਦੇਖੋ ਜਾ ਕੇ ਸਾਡੇ ਕਮਰੇ ਸਾਰੇ ਬੈਠੇ ਆ, ਪਾਣੀ ਸਾਡੇ ਲੱਖ ਅੰਦਰਾਂ 'ਚ ਸੀ। ਹੁਣ ਵੀ ਪਾਣੀ ਹੈਗਾ? ਹੁਣ ਪਾਣੀ ਸਾਡੇ ਬੂਹਾਂ ਦੇ ਮੂਹਰੇ ਆ, ਅੰਦਰ ਸੁੱਕ ਗਏ ਨਾ, ਅੰਦਰਾਂ 'ਚ ਪਾਣੀ ਹੈ, ਬਾਹਰ ਹੈ। ਅਸੀਂ ਬੈਠੇ ਔਖੇ ਹੋ ਗਏ ਆ, ਸਮਾਨ ਸਾਡਾ ਕੋਠਿਆਂ ਤੇ ਹੀ। ਅਸੀਂ ਹੁਣ ਦੱਸ ਕੀ ਕਰ ਸਕਦੇ? ਨਾ ਕੋਈ ਸਾਡੇ ਪੂਰੇ ਪਿੰਡ 'ਚ ਪਾਣੀ ਵੜ ਗਿਆ ਸੀ? ਪਿੰਡ 'ਚ ਕੋਈ ਨਹੀਂ, ਸਾਡੇ ਪਿੰਡ ਸਾਡੇ ਘਰ ਹੀ ਆ ਸਕੈਟੀ ਵਾਲੇ ਡੁੱਬੇ। ਪਿੱਛੇ ਨੀਵਾਂ ਹੈ ਤੁਹਾਡੇ ਵਾਲੇ ਬੰਨੇ?
ਹਾਂ ਸਾਡਾ ਡੂੰਘਾ ਥਾਂ ਹੈ, ਪਿੰਡ ਸਾਰਾ ਸੁੱਕਾ ਵਾ। ਅੱਛਾ ਹਾਂਜੀ ਠੀਕ ਹੈ। ਤੇ ਲੋੜਵੰਦ ਜਿੱਦਾਂ ਤੁਸੀਂ ਹੁਣ ਦੱਸਦੇ ਹੋ ਕਿ ਤੁਸੀਂ ਤੁਹਾਡੇ ਘਰਾਂ 'ਚ ਪਾਣੀ ਵੜ ਗਿਆ, ਤੁਸੀਂ ਤਾਂ ਮੰਨਿਆ ਲੋੜਵੰਦ ਹੋ, ਤੁਹਾਡੇ ਤੱਕ ਸਮਾਨ ਪਹੁੰਚ ਰਿਹਾ ਸਾਰਾ? ਕੋਈ ਨਹੀਂ ਪਹੁੰਚਦਾ ਭਰਾਵਾ, ਮਰਜ਼ੀ ਦੇ ਮਾਲ ਜੇ ਕੋਈ ਪਾਣੀ ਦੇ ਗਿਆ ਘੁੱਟ ਦੇ ਗਿਆ, ਨਹੀਂ ਤਾਂ ਨਹੀਂ। ਅਸੀਂ ਆਟੇ ਦਾਣੇ ਤੋਂ ਬੈਠੇ ਆ। ਅੱਛਾ ਬਾਕੀ ਪਿੰਡ ਤਾਂ ਚਲੋ ਸੁਖੀ ਹੈ, ਉਹ ਤਾਂ ਨਹੀਂ ਲੰਗਰ ਇਦਾਂ ਲੈ ਰਹੇ ਕਿ ਉਹ ਵੀ ਲੈ ਰਹੇ? ਉਹ ਲੈਂਦੇ ਉਧਰੋਂ ਜਾ ਜਾ ਕੇ ਲਈ ਜਾਂਦੇ ਆ, ਅਸੀਂ ਉਦਾਂ ਹੀ ਬੈਠੇ ਆ। ਅੱਛਾ ਲਈ ਜਾਂਦੇ ਨੇ ਜਿਹੜੇ ਸੁਖੀ ਬਸ? ਹਾਂ ਸੁਖੀ ਵਾਦੇ ਉਹ ਲਈ ਜਾਂਦੇ, ਜਿਹੜੇ ਦੁਖੀ ਆ ਉਹ ਬੈਠੇ ਆ। ਅੱਛਾ ਦੁਖੀਆਂ ਨੂੰ ਕੁਛ ਨਹੀਂ ਮਿਲਦਾ। ਹੁਣ ਤੁਸੀਂ ਜਾ ਕੇ ਦੇਖੋ ਸਾਡੇ ਕਿੱਦਾਂ ਅਜੇ ਵੀ ਪਾਣੀ ਗੋਡੇ ਗੋਡੇ ਆ ਖੜਾ। ਅਸੀਂ ਔਖੇ ਬਹੁਤ ਆ। ਇਹ ਤਾਂ ਪੁੱਤ ਜੇ ਤੇ ਕੋਈ ਦੇ ਜੂਗਾ ਤਾਂ ਵੀ, ਜੇ ਨਾ ਕੋਈ ਦੇ ਕੇ ਜਾਊਗਾ ਤਾਂ ਵੀ। ਇਹ ਤਾਂ ਸਾਡੇ ਹਾਂ। ਸੋ ਕੀ ਕਹੋਗੇ, ਲੋੜਵੰਦਾਂ ਦੀ ਮਦਦ ਹੋ ਰਹੀ ਹੈ? ਲੋੜਵੰਦ ਜਿੱਦਾਂ ਜਿਹੜੇ ਪਰਿਵਾਰ ਨੇ, ਤੁਸੀਂ ਕਹਿ ਰਹੇ ਹੋ ਕਿ ਅੱਗੇ ਪਿੰਡ ਤੇ ਪੂਰੇ 'ਚ ਪਾਣੀ ਨਹੀਂ ਗਿਆ ਸੀ, ਬਹੁਤ ਘੱਟ ਜਗ੍ਹਾ ਤੇ ਪਾਣੀ ਗਿਆ ਸੀ, ਪਿਛਲੇ ਘਰ ਜਿਹੜੇ ਡੁੱਬੇ ਨੇ ਉਹ ਪਹਿਲਾਂ ਵੀ ਅਸੀਂ ਤਸਵੀਰਾਂ ਵਿਖਾਈਆਂ ਸੀ, ਪਰ ਮਦਦ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚ ਰਹੀ ਆ? ਨਹੀਂ ਸਰ, ਸਾਡੇ ਤਾਈਂ ਕੋਈ ਮਦਦ ਨਹੀਂ ਪਹੁੰਚ ਰਹੀ ਕਿ ਜਿਹੜੇ ਆਉਂਦੇ ਆ ਸਰ ਇੱਥੇ ਪਿੰਡ ਦੇ ਜ਼ਿਆਦਾ ਇਕੱਠੇ ਹੋ ਜਾਂਦੇ ਆ, ਫਿਰ ਸਾਨੂੰ ਕੀ ਹੋਣਾ ਹੁੰਦਾ ਵਾ। ਕੱਲ ਲੜਾਈ ਵੀ ਬਹੁਤ ਹੋਈ ਸਾਡੀ ਇਸ ਚੱਕਰ 'ਚ। ਕਾਹਤੇ? ਕਹਿੰਦੇ ਵੀ ਤੁਸੀਂ ਰਾਸ਼ਨ ਫੜਦੇ ਆ, ਵੀ ਤੁਸੀਂ ਇੱਥੇ ਖੜੇ ਆ। ਹੁਣ ਸਰ ਸਾਡੀ ਮਜਬੂਰੀ ਆ, ਸਾਨੂੰ ਬੈਠਣਾ ਪਿਆ ਇੱਥੇ ਸੋਸਾਇਟੀ ਦੇ ਵਿੱਚ। ਸਾਡੀ ਮਜਬੂਰੀ ਆ, ਸਾਨੂੰ ਬੈਠਣਾ ਪਿਆ। ਪਰ ਲੋਕ ਇਹ ਨਹੀਂ ਨਾ ਦੇਖਦੇ ਵੀ ਪਿਛਲੀ ਸਾਈਡ ਉਹ ਡੁੱਬੇ ਪਏ ਆ। ਇਹ ਨਹੀਂ ਨਾ ਸਰ ਕੋਈ ਵੀ ਦੇਖਦਾ। ਅਗਲੇ ਘਰ ਹੋਰ ਕਿਸੇ ਦਾ ਅੱਗੇ ਇਦਾਂ ਡੁੱਬਿਆ ਜਿੱਦਾਂ ਤੁਹਾਡੇ ਘਰਾਂ 'ਚ ਨੁਕਸਾਨ ਹੋਇਆ? ਕੋਈ ਨਹੀਂ ਡੁੱਬਿਆ ਸਰ, ਪਿਛਲੀ ਸਾਈਡ ਹੀ ਆ, ਪਿਛਲੀ ਸਾਈਡ ਹੀ। ਹਾਂਜੀ ਬਾਪੂ ਜੀ ਕੀ ਕਹੋਗੇ, ਲੋੜਵੰਦਾਂ ਤੱਕ ਚੀਜ਼ ਪਹੁੰਚਣੀ ਚਾਹੀਦੀ ਹੈ ਜਾਂ ਫਿਰ ਉਦਾਂ ਹੀ ਇਕੱਠਾ ਕਰੀ ਜਾਣਾ ਕਰੇ? ਲੋੜਵੰਦਾਂ ਤੱਕ ਪਹੁੰਚਣੀ ਚਾਹੀਦੀ ਆ। ਆ ਸਾਡੇ ਬਾਜੀਗਰ ਬਰਾਜ ਨਾਲ ਸੰਬੰਧ ਰੱਖਦੇ ਆ। ਸਾਡੇ 8-10 ਘਰ ਪਿੱਛੇ ਸਾਰੇ ਡੁੱਬੇ ਪਏ, ਜਾ ਕੇ ਵੀ ਦੇਖ ਸਕਦੇ ਆ। ਇੱਧਰ ਕੋਈ ਨਹੀਂ ਪਹੁੰਚਦਾ, ਰਾਹ 'ਚ ਸਬਦਾ ਵਿਕ ਜਾਂਦਾ ਤੇ ਜਾਂ ਕੋਈ ਤਗੜੇ ਤਗੜੇ ਰਹਿ ਜਾਂਦੇ ਬਸ। ਹਾਂ ਜਿੱਦਾਂ ਹੁਣ ਆਂਟੀ ਹੁਣੀ ਬੈਠੇ ਹੋਏ ਨੇ ਕੁਰਸੀ ਤੇ, ਇਹ ਕਿੱਦਾਂ ਨੱਠ ਕੇ ਚੀਜ਼ ਫੜਨਗੇ ਜਾਂ? ਇਹਨਾਂ ਦੀ ਲੱਤ ਤੇ ਬੋਤਲ ਮਾਰੀ ਪਾਣੀ ਦੀ, ਇੱਕ ਦਿਨ ਸਿੱਟਦੇ ਬੰਦਿਆਂ ਨੇ, ਅੱਛਾ ਜੀ। ਤੇ ਉਹਦੀ ਲੱਤ ਅਜੇ ਤੱਕ ਦੁਖਦੀ ਪਈ ਹੈ। ਇਸ ਕਰਕੇ ਅਸੀਂ ਕਿਰਪਾ ਕਹਿੰਦੇ ਆ, ਕਿਰਪਾ ਕਰਕੇ ਵੀ ਸਾਡੇ ਘਰਾਂ ਨੂੰ ਦੇਖਿਆ ਜਾਵੇ ਤੇ ਦਿੱਤਾ ਜਾਵੇ ਸਭ ਕੁਝ। ਕੋਈ ਸਰਕਾਰੀ ਬੰਦਾ ਪਹੁੰਚਿਆ ਸਾਰ ਲੈਣ? ਸਰਕਾਰੀ ਬੰਦਾ ਹਜੇ ਤੱਕ ਨਹੀਂ ਪਹੁੰਚਿਆ, ਕੋਈ ਅਧਿਕਾਰੀ ਨਹੀਂ? ਕੋਈ ਨਹੀਂ ਅਧਿਕਾਰੀ ਆਇਆ ਬਸ ਜੀ ਭੈਣੇ, ਤੁਹਾਡੇ ਘਰ ਆਲ ਕੋਈ ਸਰਕਾਰੀ ਅਧਿਕਾਰੀ ਕੋਈ ਪਹੁੰਚਿਆ ਕੋਈ ਸਾਰ ਲੈਣ? ਕੋਈ ਨਹੀਂ ਖੜਦਾ ਵੀਰੇ ਇੱਥੇ। ਇੱਥੇ ਨਹੀਂ ਕੋਈ ਵੀ ਖੜਦਾ। ਰਸਤਾ ਜਾਂਦਾ ਸਾਡੇ ਘਰ ਨੂੰ, ਪਾਣੀ ਦੇ ਵਿੱਚੋਂ ਦੀ ਆਈਦਾ। ਯਾਰ ਬਥੇਰੇ ਨੰਗੇ, ਗੱਲ ਬਥੇਰਿਆਂ ਨੂੰ ਹੱਥ ਦਿੱਤਾ ਵੀ ਦੇਖੇ ਜਾਓ ਅਸੀਂ, ਫਿਰ ਵੀ ਲੋਕ ਮਜ਼ਾਕ ਉਡਾਉਂਦੇ ਆ, ਕਹਿੰਦੇ ਤੁਸੀਂ ਤਾਂ ਸੁੱਕੇ ਥਾਂ ਤੇ ਬੈਠੇ ਆ, ਬਹੁਤ ਗੱਲਾਂ ਕਰਦੇ ਆ, ਪਰ ਨਹੀਂ ਕੋਈ ਰੁਕਦਾ। ਬਥੇਰੀਆਂ ਲੋਕਾਂ ਦੀਆਂ ਮਿਹਨਤਾਂ ਕਰਦੇ, ਨਹੀਂ ਕੋਈ ਰੁਕਦਾ। ਹੁਣ ਕੀ ਕਰ ਸਕਦੇ ਆ? ਲੜਾਈ ਉੱਪਰ ਹੁੰਦੀ ਆ। ਪਰ ਉਹ ਘਰ ਨਹੀਂ ਦੇਖਦੇ ਨਾ? ਨਹੀਂ ਦੇਖਦੇ ਸਰ, ਨਹੀਂ ਦੇਖਦੇ। ਕੱਲ ਵੀ ਬਹੁਤ ਕਿਹਾ ਵੀ ਸਾਡੇ ਘਰ ਦੇਖ ਕੇ ਜਾਓ, ਰੋਕ ਕੇ ਵੀ ਪਿਛਲੀ ਸਾਈਡ ਡੁੱਬੇ ਪਿਆ। ਨੁਕਸਾਨ ਸਰ ਇਹਨਾਂ ਦਾ ਵਿਚਾਰਿਆਂ ਦਾ ਖਾਸ ਬਹੁਤ ਜ਼ਿਆਦਾ ਹੋਇਆ ਵਾ। ਇਹਨਾਂ ਦੇ ਘਰ ਇਹਨਾਂ ਨੇ ਹੁਣੇ ਪਾਏ, ਵਿਚਾਰਿਆਂ ਨੇ ਲੋਨ ਚੱਕਿਆ ਸੀਗਾ, ਸਾਰਾ ਘਰ ਇਹਨਾਂ ਦਾ ਤਹਿਸ ਨਹਿਸ ਹੋ ਗਿਆ। ਵਿਚਾਰਿਆਂ ਦੀਆਂ ਨੀਆਂ ਵੀ ਬਹਿ ਗਈਆਂ। ਗਰੀਬ ਬੰਦਾ ਤੁਹਾਨੂੰ ਪਤਾ ਇੱਕ ਵਾਰੀ ਮਸੀਂ ਪਾਉਂਦਾ ਕਮਰੇ, ਫਿਰ ਬਾਰ-ਬਾਰ ਕਿੱਥੋਂ ਪਾਲੂਗਾ? ਫਿਰ ਜਦੋਂ ਕੋਈ ਸੁਣਦਾ ਨਹੀਂ, ਫਿਰ ਦੁੱਖ ਦਾ ਸਾਰਾ ਆਉਂਦਾ ਵਾ। ਇੱਕ ਜਦੋਂ ਰਾਸ਼ਨ ਰੂਸ਼ਨ ਲੈਣ ਦੀ ਮਾੜਾ ਮੋਟਾ ਦੇ ਵੀ ਜਾਂਦਾ ਕੋਈ, ਸਾਨੂੰ ਤਾਂ ਪਾਣੀ ਤਾਂ ਹੀ ਆ, ਮਤਲਬ ਕੋਈ ਪਾਣੀ ਵੀ ਨਹੀਂ ਸਰ ਰੋਕ ਕੇ ਦਿੰਦਾ, ਕੋਈ ਖਲੋਂਦਾ ਹੀ ਨਹੀਂ। ਸੋ ਪਹਿਲਾਂ ਕੁਝ ਦਿਨ ਪਹਿਲਾਂ ਤਸਵੀਰਾਂ ਦਿਖਾਈਆਂ ਸੀ, ਉਹ ਬਾਈ ਹੁਣੀ ਪਾਣੀ ਦੇ ਵਿੱਚ ਲੱਕ ਪਾਣੀ ਸੀ ਤੇ ਖੜੇ ਹੋਏ ਸੀ, ਉਹਨਾਂ ਦਾ ਘਰ ਡੁੱਬਿਆ ਸੀ। ਇਸ ਸਮੇਂ ਬਾਈ ਹੁਣੀ ਥੋੜਾ ਕੰਮ ਕਰ ਰਹੇ ਨੇ, ਸ਼ਾਇਦ ਇੱਥੇ ਕੰਮ ਕਰ ਰਹੇ ਹੋ ਸੁਸਾਇਟੀ 'ਚ ਜਾਂ ਵੈਸੇ ਹੀ ਉਹਨਾਂ ਨਾਲ ਲਗਾ ਰਹੇ? ਕੰਮ ਕਰ ਰਹੇ ਸੀ। ਅੱਛਾ ਜੀ। ਹਾਂਜੀ। ਸੋ ਘਰ ਡੁੱਬ ਗਿਆ ਸੀ, ਹੁਣ ਸਥਿਤੀ ਕਿੱਦਾਂ, ਪਾਣੀ ਘਟਿਆ? ਪਾਣੀ ਘਟਿਆ ਵਾ ਤੇ ਅਜੇ ਮਨ ਕੇ ਗਾਰਾ ਉਦਾਂ ਹੀ ਹੈ ਜੀ ਅਜੇ ਉੱਥੇ। ਹਾਂਜੀ। ਅੱਛਾ, ਘਰ ਦੀ ਜਿਹੜੀ ਉਹ ਨੀਂਹ ਹੈ ਉਹ ਮਜ਼ਬੂਤ ਹੈ ਹੱਲੇ ਜਾਂ ਕੋਈ ਨੁਕਸਾਨ ਤਾਂ ਨਹੀਂ? ਟੋਏ ਪਏ ਹੋਏ ਆ, ਉਹਦੇ ਚ ਸਾਰਾ ਫਰਸ਼ ਟੁੱਟ ਗਿਆ ਜੀ। ਹਾਂ, ਸਮਾਨ ਸਾਰਾ ਜਿੱਦਾਂ ਅੰਦਰ ਪਿਆ ਸੀ ਸਾਰਾ ਡਿੱਗ ਪਿਆ। ਬਹਿ ਗਿਆ ਵਿੱਚ। ਹਾਂਜੀ। ਨੁਕਸਾਨ ਬਹੁਤ ਭਾਰੀ ਹੋਏ ਨੇ ਤੇ ਮਦਦ ਦੀ ਗੁਹਾਰ ਲਗਾ ਰਹੇ ਨੇ, ਪਰ ਸੁਣ ਕੋਈ ਵੀ ਨਹੀਂ ਰਿਹਾ। ਕੋਈ ਸਰਕਾਰੀ ਅਧਿਕਾਰੀ? ਕੋਈ ਨਹੀਂ ਆਇਆ ਜੀ ਅਜੇ। ਕੋਈ ਸਰਪੰਚ ਨਹੀਂ ਪਿੰਡ ਦੇ ਨੇ ਸਾਰ ਲਈ? ਸਰਪੰਚ ਆਇਆ ਸੀਗਾ, ਦੇਖ ਕੇ ਚਲੇ ਗਿਆ ਵਾ, ਕਹਿੰਦੇ ਕੋਈ ਗੱਲ ਨਹੀਂ, ਜਦੋਂ ਆਇਆ ਕੋਈ ਨਾ ਕੋਈ ਤੇ ਤੁਹਾਨੂੰ ਜ਼ਰੂਰ ਦੱਸਾਂਗੇ। ਜੋ ਬਣਦਾ ਵੀ ਹੈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ। ਸੋ ਦੇਖ ਸਕਦੇ ਹੋ, ਜਿੱਥੇ ਲੋੜ ਹੈ ਮਦਦ ਕਿਰਪਾ ਕਰਕੇ ਉੱਥੇ ਕੀਤੀ ਜਾਵੇ, ਕਿਉਂਕਿ ਇਸ ਸਮੇਂ ਪਹਿਲਾਂ ਵੀ 2019 ਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਸੀ, ਉਸ ਸਮੇਂ ਵੀ ਇਸ ਗੱਲ ਤੇ ਚਰਚਾ ਹੋਈ ਸੀ, ਪਰ ਇਸ ਵਿਸ਼ੇ ਨੂੰ ਛੇੜਨ ਤੋਂ ਬਹੁਤ ਲੋਕ ਡਰਦੇ ਨੇ। ਲੋਕਾਂ ਨੂੰ ਇਹ ਝਿਜਕ ਹੁੰਦੀ ਹੈ ਜੇਕਰ ਇਸ ਵਿਸ਼ੇ ਨੂੰ ਛੇੜਾਂਗੇ ਤਾਂ ਸਾਡਾ ਵਿਰੋਧ ਜਾਂ ਫਿਰ ਲੋਕ ਸਾਡੇ ਤੇ ਸਵਾਲ ਖੜੇ ਕਰਨਗੇ, ਪਰ ਜੋ ਜਾਇਜ਼ ਹੈ ਉਹ ਜਾਇਜ਼ ਹੈ, ਜੋ ਨਜਾਇਜ਼ ਹੈ ਉਹ ਨਜਾਇਜ਼ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।